ਅਗਲੀ ਖਬਰ ਵੱਲ ਚੱਲੀਏ ਤੇ ਵਾਸ਼ਿੰਗਟਨ ਪੋਸਟ ਨੂੰ ਲੈ ਕੇ ਆ। ਵਾਸ਼ਿੰਗਟਨ ਪੋਸਟ ਦੇ ਕੁਝ ਕਾਲਮਨਿਸਟ ਆਲਰੇਡੀ ਜੀ ਰਿਜ਼ਾਈਨ ਕਰ ਗਏ ਆ। 2 ਲੱਖ ਤੋਂ ਵੱਧ ਉਹਨਾਂ ਨੇ ਸਬਸਕ੍ਰਾਈਬਰਸ ਆਪਣੇ ਲੂਜ਼ ਕਰ ਰਹੇ ਆ ਵੀ ਕਿਉਂਕਿ ਜੋ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈ ਇਸ ਵੇਲੇ USA ਦੇ ਵਿੱਚ, ਉਹਦੇ ਵਿੱਚ ਉਹ ਇੰਡੋਰਸ ਕਰਨ ਜਾ ਰਹੇ ਸੀ ਕਮਲਾ ਹੈਰਿਸ ਨੂੰ। ਪਰ ਜੈਫ ਬੀਜ਼ੋਸ ਜੋ ਵਾਸ਼ਿੰਗਟਨ ਪੋਸਟ ਦੇ ਓਨਰ ਹੈਗੇ ਆ, ਐਮਾਜ਼ੋਨ ਦੇ ਵੀ ਜਿਹੜੇ ਮਾਲਕ ਹੈਗੇ ਆ, ਉਹਨਾਂ ਨੇ ਇਸ ਇੰਡੋਰਸਮੈਂਟ ਨੂੰ ਰੋਕਤਾ। ਉਹ ਕਹਿੰਦੇ ਪਈ ਅਸੀਂ ਵਾਸ਼ਿੰਗਟਨ ਪੋਸਟ ਵੱਲੋਂ ਕਿਸੇ ਨੂੰ ਵੀ ਇੰਡੋਰਸ ਨਹੀਂ ਕਰਾਂਗੇ। 1976 ਤੋਂ ਬਾਅਦ, ਲਾਸਟ ਟਾਈਮ ਜਦੋਂ 1976 ਸੀ ਜਦੋਂ ਉਹਨਾਂ ਨੇ ਕਿਸੇ ਨੂੰ ਇੰਡੋਰਸ ਨਹੀਂ ਕੀਤਾ ਸੀ, ਪਰ ਉਸ ਤੋਂ ਬਾਅਦ ਹਰ 4 ਸਾਲਾਂ ਬਾਅਦ ਕਿਸੇ ਨਾ ਕਿਸੇ ਕੈਂਡੀਡੇਟ ਨੂੰ ਜੋ ਇੰਡੋਰਸ ਕਰਦੇ ਰਹੇ ਹੈਗੇ ਆ। ਤੇ ਇਸ ਸੰਬੰਧ ਦੇ ਵਿੱਚ ਜਿਹੜੇ ਬਿਲੀਨੀਅਰ ਓਨਰ ਹੈਗੇ ਆ, ਉਹਨਾਂ ਨੇ ਜੋ ਆਪਣੀ ਸਾਇਲੈਂਸ ਵੀ ਜਿਹੜੀ ਬ੍ਰੇਕ ਕੀਤੀ ਹੈਗੀ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਇਸ ਇਸ਼ੂ ਦੇ ਉੱਤੇ ਜੋ ਨਿਊਟਰਲ ਰਹਿਣਾ ਚਾਹੁੰਦੇ ਹੈਗੇ ਆ। ਕਹਿੰਦੇ ਵੀ ਪ੍ਰੈਜ਼ੀਡੈਂਸ਼ੀਅਲ ਇੰਡੋਰਸਮੈਂਟ ਡੂ ਨਥਿੰਗ ਟੂ ਟਿਪ ਦਾ ਸਕੇਲਸ ਆਫ ਐਨ ਇਲੈਕਸ਼ਨ। ਤੇ ਜਿਹੜੇ ਅਨਡਿਸਾਈਡਡ ਵੋਟਰਸ ਹੈਗੇ ਆ, ਉਹ ਕਹਿੰਦੇ ਆ ਵੀ ਇਹ ਮੈਟਰ ਨਹੀਂ ਕਰਦਾ ਨਿਊਜ਼ਪੇਪਰ ਇੰਡੋਰਸ ਕਰਦਾ ਆ ਜਾਂ ਨਹੀਂ ਕਰਦਾ ਹੈਗਾ, ਪਰ ਅਸੀਂ ਆਪਣਾ ਜੋ ਵੀ ਆ ਸੋਚ ਕੇ ਕਿਹਨੂੰ ਵੀ ਵੋਟ ਪਾਣੀ ਹੈਗੀ ਆ ਉਹ ਪਾਵਾਂਗੇ। ਜੈਫ ਬੀਜ਼ੋਸ ਦਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਹੋਇਆ ਹੈਗਾ। ਬਿਲ ਲਿਊਸ ਜੋ ਪਬਲਿਸ਼ਰ ਤੇ CEO ਹੈਗੇ ਆ ਵਾਸ਼ਿੰਗਟਨ ਪੋਸਟ ਦੇ, ਉਹਨਾਂ ਨੇ ਇਹ ਕਿਹਾ ਆ ਵੀ ਫਿਊਚਰ ਦੇ ਵਿੱਚ ਵੀ ਅਸੀਂ ਜਿਹੜੀ ਆ ਚਲੋ ਇਸ ਸਾਲ ਤਾਂ ਹੈ ਹੀ ਨਹੀਂ, ਹੁਣ ਕਹਿੰਦੇ ਵੀ ਅਸੀਂ ਇੰਡੋਰਸ ਨਹੀਂ ਕਰਨਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਹੋਣਗੀਆਂ ਉਹਦੇ ਵਿੱਚ ਕਿਸੇ ਨੂੰ ਇੰਡੋਰਸ ਨਹੀਂ ਕਰਾਂਗੇ। ਲਾਸ ਐਂਜਲਸ ਟਾਈਮਸ ਨੇ ਵੀ ਇਸੇ ਤਰ੍ਹਾਂ ਕੀਤਾ ਸੀ ਵੀ ਅਸੀਂ ਕਿਸੇ ਨੂੰ ਇੰਡੋਰਸ ਕਰਨ ਨਹੀਂ ਜਾ ਰਹੇ ਹੈਗੇ। ਪੋਸਟ ਨੇ ਐਡੀਟੋਰੀਅਲ ਪੇਜ ਆਲਰੇਡੀ ਪਲਾਨ ਕਰ ਰਿਹਾ ਸੀ, ਜਿਹਦੇ ਵਿੱਚ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੂੰ ਇੰਡੋਰਸ ਕਰਨਾ ਸੀ, ਪਰ ਐਨ ਮੌਕੇ ਦੇ ਉੱਤੇ ਆ ਕੇ ਜਿਹੜਾ ਆ ਰੋਕ ਦਿੱਤਾ ਗਿਆ। ਤੇ ਬਾਕੀ ਜੋ ਆਪਣੇ ਟੈਸਲਾ ਦੇ CEO ਹੈਗੇ ਆ, ਉਹਨਾਂ ਨੇ ਬਿਲੀਅਨਸ ਆਫ ਡਾਲਰ ਜਿਹੜੇ ਆ ਮਿਲੀਅਨਸ ਆਫ ਡਾਲਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਸਪੋਰਟ ਦੇ ਵਿੱਚ ਲਾਏ ਹੈਗੇ ਆ। ਤੇ $75 ਮਿਲੀਅਨ ਤਾਂ ਆਲਰੇਡੀ ਉਹ ਸਪੈਂਡ ਕਰ ਚੁੱਕੇ ਹੈਗੇ ਆ। ਸੋ ਕਾਫੀ ਜਿਹੜੇ ਇਸ ਵਾਰ ਆਪਾਂ ਕਹਿ ਸਕਦੇ ਹਾਂ ਮਿਲੀਅਨੀਅਰ ਜਾਂ ਬਿਲੀਅਨੀਅਰਸ ਹੈਗੇ ਆ, ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਕਾਫੀ ਸਪੋਰਟ ਕਰ ਰਹੇ ਹੈਗੇ ਆ ਪਿਛਲੀਆਂ ਇਲੈਕਸ਼ਨ ਦੇ ਮੁਕਾਬਲੇ। ਜੀ ਜੀ, ਖਾਸ ਕਰਕੇ ਇਲੋਨ ਮਸਕ ਜੋ ਟੈਸਲਾ ਦਾ ਵੀ CEO ਹੈਗਾ ਆ, ਸਟਾਰਲਿੰਕ ਦਾ ਵੀ। ਸੋ ਜਿਹੜੀ ਸਿਚੁਏਸ਼ਨ ਆ, ਹੁਣ ਤੁਸੀਂ ਦੇਖੋ ਵੀ ਇੰਨਾ ਜ਼ਿਆਦਾ ਜਿਹੜਾ ਅਮਰੀਕਾ ਡਿਵਾਈਡ ਆ, ਤੇ ਜਿੱਥੇ ਜੌਬ ਕਰਦੇ ਆ ਉੱਥੇ ਵੀ ਜਿਹੜੇ ਹੁਣ ਇੱਕ ਦੂਜੇ ਦੇ ਅਗੇਂਸਟ ਜਿਹੜੀ ਫਾਈਟ ਚੱਲ ਰਹੀ ਹੈਗੀ ਆ। ਸੋ ਹੋਪਫੁਲੀ ਇਲੈਕਸ਼ਨ ਤੋਂ ਬਾਅਦ ਜਿਹੜਾ ਆ ਸਾਰੇ ਕੂਲ ਡਾਊਨ ਹੋ ਜਾਓਗੇ, ਪਰ ਇਸ ਵਾਰੀ ਮਾਹੌਲ ਜਿਹੜਾ ਇਲੈਕਸ਼ਨ ਦਾ ਬਹੁਤ ਗਰਮਾਇਆ ਹੋਇਆ ਹੈਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਜਿਹੜੀ ਆਪਾਂ ਖਬਰ ਤੋਂ ਸ਼ੁਰੂ